बिस्मिल्लाहिर्रहमानिर्रहीम ते अस्सलाम वालेकुम। 1 फरवरी पाकिस्तान ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਅੱਜ ਫੀਲਡ ਮਾਰਸ਼ਲ ਆਸਿਮ ਮੁਨੀਜ਼ ਡਿਫੈਕਟੋ ਮਾਰਸ਼ਾਲਾ ਡੇ 64। ਹੁਣ ਚੱਲਦੇ ਹਾਂ ਜ਼ਰਾ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ। ਜੋ ਕੁਝ ਬਲੋਚਿਸਤਾਨ ਹੋਇਆ ਉਹ ਤਾਂ ਤੁਹਾਨੂੰ ਪਤਾ ਲੱਗ ਗਿਆ, ਲੇਕਿਨ ਹੁਣ ਤਬਸਰੇ ਉੱਤੇ ਬੜੇ ਸ਼ੁਰੂ ਹੋ ਗਏ ਨੇ। ਹੁਣ ਲੋਕ ਇਹ ਸਵਾਲ ਪੁੱਛਦੇ ਨੇ ਵੀ ਅਸੀਂ ਇਸਰਾਈਲ ਦੀ ਜਾ ਕੇ ਸਿਕਿਉਰਿਟੀ ਕਰਨ ਤੁਰ ਪਏ ਹਾਂ। ਅਸੀਂ ਪੂਰੀ ਦੁਨੀਆ ਚਾਹੁੰਦੇ ਵੀ ਅਸੀਂ ਸਾਊਦੀ ਅਰਬ ਦੇ ਨਾਲ ਅਸੀਂ ਦਫਾਈ ਮੁਆਹਦਾ ਕਰ ਲਿਆ ਉਹਦੀ ਸਿਕਿਉਰਿਟੀ, ਤੇ ਬਲੋਚਿਸਤਾਨ ਦੀ ਕਿਹਨੇ ਕਰਨੀ ਹੈ? ਜੋ ਸਾਡੇ ਘਰ ਹਾਲਾਤ ਨੇ ਕਿ 12 ਸ਼ਹਿਰ ਸਾਡੇ ਜਿਹੜੇ ਨੇ ਉਹਨਾਂ 'ਤੇ ਦਹਿਸ਼ਤਗਰਦਾਂ ਨੇ ਕੱਲ੍ਹ ਕਬਜ਼ਾ ਕਰ ਲਿਆ, ਤੇ ਅਸੀਂ ਆਨੇ ਕੁਝ ਨਹੀਂ ਹੋਇਆ, ਅਸੀਂ ਸਾਰਾ ਕੁਝ ਫੇਲ ਕਰ ਦਿੱਤਾ। ਇਸ ਇੱਕ ਡਿਪਟੀ ਕਮਿਸ਼ਨਰ ਨੂੰ ਉਹ ਚੁੱਕ ਕੇ ਲੈ ਗਏ ਨੇ ਨਾਲ, ਇੱਕ ਅਸਿਸਟੈਂਟ ਕਮਿਸ਼ਨਰ ਖਾਤੂਨ ਨੂੰ ਉਹਦੇ ਬਾਰੇ ਵੀ ਇਤਲਾਤ ਆ ਰਹੀਆਂ ਨੇ, ਉਹਨਾਂ ਨੂੰ ਵੀ ਲੈ ਗਏ ਨੇ। ਔਰ ਉਹਨਾਂ ਨੇ ਬੈਂਕ ਜਿਹੜੇ ਮਜ਼ਾਇਲ ਮਾਰ ਉੱਥੇ ਜਿਹੜੇ ਟ੍ਰੇਨਿੰਗ ਸੈਂਟਰ ਪੁਲਿਸ ਦੇ ਛੱਡੀ ਕੋਈ ਸ਼ੈ ਨਹੀਂ ਉਹਨਾਂ ਨੇ। ਤੇ ਅਸੀਂ ਕੀ ਆਖਣ ਡਏ? ਅਸੀਂ ਆਖਣ ਡਏ ਕਿ ਹਮਲਾ ਅਸੀਂ ਨਾਕਾਮ ਬਣਾ ਦਿੱਤਾ ਹੈ। ਉਹ ਭਾਈ ਜੀ ਅਗਰ ਇਹ ਨਾਕਾਮ ਬਣਾਇਆ ਤੇ ਇਹ ਖੁਦਾ ਨਾ ਖਾਸਤਾ ਉਹਨਾਂ ਦਾ ਹਮਲਾ ਕਾਮਯਾਬ ਹੋ ਜਾਂਦਾ ਤੇ ਫਿਰ ਕੀ ਹੋਣਾ ਸੀ? ਇਹ ਤਾਂ ਜ਼ਰਾ ਥੋੜ੍ਹੀ ਜਿਹੀ ਰੋਸ਼ਨੀ ਪਾ ਦਿਓ ਨਾ ਵੀ ਅਗਰ ਇਹਨੂੰ ਨਾਕਾਮ ਕਹਿੰਦੇ ਹੋ ਤਾਂ ਫਿਰ ਕਾਮਯਾਬ ਕਿਹੋ ਜਿਹਾ ਹੁੰਦਾ ਹੈ। ਲੇਕਿਨ ਹੁਣ ਲੋਕੀ ਇਹਦੇ 'ਤੇ ਬੜੇ ਸਾਰੇ ਸਵਾਲ ਵੀ ਪੁੱਛ ਰਹੇ ਨੇ। ਅਖਤਰ ਮੈਂਗਲ ਸਾਹਿਬ ਨੇ ਕੱਲ੍ਹ ਵੀ ਅਸੀਂ ਆਖਿਆ ਸੀ, ਉਹਨਾਂ ਕਿਹਾ ਵੀ ਉਹ SHO ਤੇ ਲੱਭੋ ਜਿਹਨੂੰ ਮੋਹਸਨ ਨਕਵੀ ਆਂਦਾ ਸੀ ਵੀ ਇਹ ਬਲੋਚਿਸਤਾਨ ਦਾ ਮਾਮਲਾ ਇੱਕ SHO ਦੀ ਮਾਰ ਹੈ। ਅਤੇ ਸਾਡੇ ਉਹ ਹਾਫਿਜ਼ ਸਾਹਿਬ ਕਹਿੰਦੇ ਨੇ ਕਿ 1500 ਦਹਿਸ਼ਤਗਰਦ ਨੇ ਅਤੇ ਅਸੀਂ ਇਹਨਾਂ ਨੂੰ ਕੁੱਟ ਕੇ ਇਹਨਾਂ ਦੇ ਵਿੱਚੋਂ ਗੰਦ ਕੱਢ ਦੇਣਾ ਬਾਹਰ ਇਹ ਦਹਿਸ਼ਤਗਰਦਾਂ 'ਚੋਂ। ਇਹ ਤੁਸੀਂ ਵੇਖਿਓ ਸਹੀ ਇਹਨਾਂ ਨਾਲ ਕਰਦੇ ਕੀ। ਅਤੇ ਹੁਣ ਬਾਕੀ ਪਾਕਿਸਤਾਨ ਨਾਲ ਤਾਂ ਤੁਸੀਂ ਵਾਕਈ ਇੰਝ ਕਰ ਛੱਡਿਆ, ਲੇਕਿਨ ਦਹਿਸ਼ਤਗਰਦਾਂ ਵਾਲੇ ਪਾਸੇ ਨਹੀਂ ਜਾਂਦੇ। ਇਹ ਇੱਕ ਤਸਵੀਰ ਵੇਖੋ, ਬਲਕਿ ਇਹ ਨਾਰਮਲੀ ਤੁਸੀਂ ਵੇਖਿਆ ਹੋਏਗਾ ਕਿ ਜਦੋਂ PTI ਵਾਲਿਆਂ ਨੂੰ ਚੁੱਕਦੇ ਨੇ ਤਾਂ ਉਹਨਾਂ ਦੇ ਮੂੰਹਾਂ ਦੇ ਉੱਤੇ ਕੱਪੜੇ ਪਾਉਂਦੇ ਨੇ। ਇਹ ਹੁਣ ਕੋਈ ਅਸਲ ਦਹਿਸ਼ਤਗਰਦ ਹੈ ਮੈਨੂੰ ਲੱਗਦਾ ਹੈ, ਅਤੇ ਇਹਦਾ ਮੂੰਹ ਨੰਗਾ ਹੈ ਅਤੇ ਆਪਣੇ ਮੂੰਹਾਂ ਦੇ ਉੱਤੇ ਕੱਪੜੇ ਪਾਏ ਨੇ। ਇਹ ਵੀ ਇੱਕ ਅਜੀਬ ਹੀ ਗੱਲ ਹੈ। ਜਦੋਂ ਅਸਲ ਦਹਿਸ਼ਤਗਰਦ ਹੈ ਉਦੋਂ ਅਸੀਂ ਆਪਣੇ ਮੂੰਹ ਲੁਕਾ ਲੈਂਦੇ ਹਾਂ, ਜਦੋਂ ਜਿਹਨੂੰ ਵਿਚਾਰੇ ਨੂੰ ਜਾਲੀ ਦਹਿਸ਼ਤਗਰਦ ਬਣਾਉਣਾ ਉਦੋਂ ਉਹਦਾ ਮੂੰਹ ਲੁਕਾ ਦਿੰਦੇ ਹਾਂ। ਠੀਕ ਹੈ ਜੀ, ਚੱਲ ਰਿਹਾ ਕੰਮ। ਹੁਣ ਇੱਥੇ ਅਸੀਂ ਕੀ ਗੱਲ ਇਸ 'ਤੇ ਆਖੀਏ। ਹੁਣ ਜਿਹੜੀ ਅਗਲੀ ਖਬਰ ਹੈ ਉਹ ਇਹਦੇ ਨਾਲ ਹੀ ਰਿਲੇਟਡ ਹੈ ਕਿ ਜੁਮੇ ਦੇ ਖੁਤਬਾਤ ਦੇ ਵਿੱਚ ਕੌਮੀ ਬਿਆਨੀਏ ਦੇ ਨਿਕਾਤ ਜਿਹੜੇ ਨੇ ਉਹ ਹੁਣ ਸ਼ਾਮਿਲ ਕਰੋ। ਆਹੋ, ਹੁਣ ਜੋ ਸਾਡੇ ਜਰਨਲਸ ਖੁਦ ਸਾਖਤਾ ਕੌਮੀ ਬਿਆਨੀਆਂ ਬਣਾਉਂਦੇ ਨੇ ਨਾ ਪਹਿਲਾਂ, ਮਸਲਨ ਕਿ ਅਫਗਾਨਿਸਤਾਨ ਨਾਲ ਜੰਗ ਕਰਨੀ ਬੜਾ ਜ਼ਰੂਰੀ ਹੈ, ਇਹ ਕੌਮੀ ਸਾਡਾ ਹੁਣ ਬਿਆਨੀਆ ਨਾ ਕਿ ਅਫਗਾਨਿਸਤਾਨ ਦੇ ਉੱਤੇ ਚੜ੍ਹ ਦੌੜਨਾ ਹੈ, ਉਹਨਾਂ ਦੇ ਨਾਲ ਜੰਗ ਕਰਨਾ ਬੜਾ ਹੀ ਜ਼ਰੂਰੀ ਹੈ, ਇਹ ਕੌਮੀ ਬਿਆਨੀਆ। ਹੁਣ ਉਹ ਆਉਂਦੇ ਨੇ ਕਿ ਕੌਮੀ ਬਿਆਨੀਏ ਦੇ ਜਿਹੜੇ ਹੈ ਨੇ ਨਾ ਉਹਦੇ ਵਿੱਚ ਪੁਆਇੰਟਸ ਨਕਾਤ ਉਹ ਜੁਮੇ ਦੇ ਖੁਤਬੇ ਦੇ ਵਿੱਚ ਵੀ ਬਿਆਨ ਕਰੋ। ਮਤਲਬ ਜੋ ਹੁਣ ਇਹ ਆਖਣਗੇ ਉਹੀ ਮਜ਼ਹਬ ਵੀ ਉਹੀ ਬਣੇਗਾ ਤੁਹਾਡਾ, ਤਲਕੀਨ ਮਜ਼ਹਬ ਦੀ ਵੀ ਉਹੀ ਹੋਏਗੀ, ਤਬਲੀਗ ਵੀ ਉਹੀ ਹੋਏਗੀ। ਮਤਲਬ ਜੋ ਇਹਨਾਂ ਦੀ ਸੋਚ ਨਾਲ ਬਗੈਰ ਪਾਰਲੀਮੈਂਟ ਨੂੰ ਇਨਵੋਲਵ ਕੀਤਿਆਂ, ਅਸਲ ਪਾਰਲੀਮੈਂਟ ਦੀ ਗੱਲ ਕਰਨ ਦੇ, ਇਹ ਨਹੀਂ ਜਿਹੜੀ ਫਾਰਮ 47 'ਤੇ ਬਣਾਈ ਜੇ, ਅਸੀਂ ਅਸਲ ਪਾਰਲੀਮੈਂਟ ਦੀ ਗੱਲ ਕਰਦੇ ਹਾਂ। ਬਗੈਰ ਪਾਰਲੀਮੈਂਟ ਨੂੰ ਇਨਵੋਲਵ ਕੀਤਿਆਂ, ਬਗੈਰ ਜਮਹੂਰ ਦੇ ਫੈਸਲੇ ਦੀ ਇੱਜ਼ਤ ਕੀਤਿਆਂ। ਉਹ ਮੁੰਨਾ ਮੁਨੀਬ ਤੇ ਕਹਿੰਦਾ ਹੈ ਕਿ ਜਮਹੂਰ ਤੇ ਉੱਲੂ ਦਾ ਪੱਠਾ ਹੈ, ਉਹਨੂੰ ਤਾਂ ਪਤਾ ਹੀ ਨਹੀਂ ਕੀ ਕਰਦਾ। ਮੀਨ ਆਵਾਮ ਸਟੂਪਿਡ ਹੈ, ਉਹਨਾਂ ਦੇ ਫੈਸਲਿਆਂ ਨੂੰ ਜਰਨੈਲਾਂ ਨੇ ਫੈਸਲਾ ਕੀਤਾ ਵੀ ਅਸੀਂ ਨਹੀਂ ਮੰਨਣਾ, ਅਸੀਂ ਆਪਣੇ ਫੈਸਲੇ ਆਪ ਕਰਨੇ ਨੇ। ਹੁਣ ਇਹ ਸਾਡੇ ਲਈ ਸਮਝ ਤੋਂ ਬਾਹਰ ਹੈ ਵੀ ਇਹ ਕੰਮ ਮਸਜਿਦਾਂ ਦੇ ਵਿੱਚ ਵੈਸੇ ਤਾਂ ਬੜੀ ਪਾਬੰਦੀ ਲਾਈ ਹੋਈ ਹੈ। ਮਸਜਿਦਾਂ ਦੇ ਵਿੱਚ ਤਾਂ ਇਹ ਵੀ ਆਉਂਦੇ ਨੇ ਵੀ ਜੇ ਤੁਸੀਂ ਕਿਸੇ, ਮੇਰਾ ਮਤਲਬ ਦਰੂਦ ਸ਼ਰੀਫ ਪੜ੍ਹਿਆ ਸੀ ਗੋਜਰੇ ਦੇ ਵਿੱਚ, ਇੱਕ ਇਮਾਮ ਮਸਜਿਦ ਨੇ ਅਜ਼ਾਨ ਦੇਣ ਤੋਂ ਪਹਿਲਾਂ ਦਰੂਦ ਸ਼ਰੀਫ ਪੜ੍ਹਿਆ ਸੀ, ਉਹਨੂੰ ਚੁੱਕ ਕੇ ਤੇ ਜੇਲ੍ਹ 'ਚ ਦੇ ਦਿੱਤਾ। ਯਾਦ ਹੋਏਗਾ ਤੁਹਾਨੂੰ, ਗੋਜਰਾ ਟੋਬਾ ਟੇਕ ਸਿੰਘ ਦੀ ਗੱਲ ਕਰਦੇ ਹਾਂ। ਬਾਕੀ ਤੇ ਮਸਜਿਦ ਦੇ ਵਿੱਚ ਉਹਨੇ ਜਨਾਜ਼ੇ ਦਾ ਐਲਾਨ ਵੀ ਨਹੀਂ ਕਰਨ ਦੇਣ ਡਏ ਇਸ ਵੇਲੇ ਜੋ ਸੂਰਤ ਹਾਲ ਬਣੀ। ਆਉਂਦੇ ਨੇ ਸਿਰਫ ਅਜ਼ਾਨ ਦਿਓ ਤੇ ਖੁਤਬਾ ਜੁਮੇ ਦਾ। ਹੁਣ ਆਉਂਦੇ ਨੇ ਖੁਤਬੇ ਦੇ ਵਿੱਚ ਬਿਆਨੀਆਂ ਵੀ ਪਾਓ। ਮਤਲਬ ਜਿਹੜੀ ਇਹਨਾਂ ਦੀ ਸਿਆਸਤ ਹੈ ਉਹ ਪਾਓ, ਜਿਹੜੀ ਵੀ ਇਹ ਕਰਨ। ਔਰ ਉਹ ਇਹਨਾਂ ਦੇ ਹਿਸਾਬ ਨਾਲ ਇੱਕ ਬਿਆਨੀਆਂ ਇਹਨਾਂ ਦਾ ਇਹ ਵੀ ਹੈ ਵੀ PTI ਇੰਤਸ਼ਾਰ ਪਸੰਦ ਹੈ। ਬਿਆਨੀਆਂ ਇਹਨਾਂ ਦਾ ਇਹ ਵੀ ਹੈ ਵੀ ਜੋ ਜਨਰਲ ਸਾਹਿਬ ਫੈਸਲਾ ਕਰਦੇ ਨੇ ਉਹ ਬਿਲਕੁਲ ਐਨ ਇਸਲਾਮੀ ਹੈ। ਖੁਦਾ ਦੇ ਅਹਿਕਾਮਾਤ ਅਸਲ ਦੇ ਵਿੱਚ ਉਹੀ ਸਾਨੂੰ ਦੱਸਣ ਡਏ ਨੇ, ਇਹਨਾਂ ਦਾ ਬਿਆਨੀਆ ਹੈ। ਅਤੇ ਜਿਹੜਾ ਕੋਈ ਦੱਸਦਾ ਵੀ ਇਹ ਪੁੱਠੇ ਕੰਮ ਕਰਨ ਡਏ ਨੇ ਉਹ ਜ਼ਾਹਿਰ ਇੰਤਸ਼ਾਰੀ ਹੈ। ਇਹ ਇਹਨਾਂ ਦਾ ਬਿਆਨੀਆ ਹੁਣ ਸੱਜਣਾ ਦਾ। ਹੁਣ ਆਉਂਦੇ ਨੇ ਕਿ ਇਸ ਬਿਆਨੀਏ ਨੂੰ ਜਿਹੜਾ ਉਹ ਮਸਜਿਦਾਂ ਦਾ ਜਿਹੜਾ ਖੁਤਬਾ ਹੈ ਨਾ ਉਹਦੇ ਵਿੱਚ ਵੀ ਸ਼ਾਮਿਲ ਕਰੋ। ਅੱਲਾ ਹੀ ਖੈਰ ਹੈ ਜੀ। ਅੱਗੇ ਜਨਾਬ ਤੁਰਹਾਬ ਅਸਗਰ ਸਾਹਿਬਾ, ਇਹ ਹੁਣ ਸ਼ਾਇਦ ਮੈਂ ਪ੍ਰੋਨਾਊਂਸ ਇਹਨਾਂ ਦਾ ਨਾਂ ਗਲਤ ਕਰ ਰਿਹਾ ਹਾਂ, ਮਾਜ਼ਰਤ। BBC ਲਈ ਕੰਮ ਕਰਦੇ ਨੇ, ਮੈਂ ਜਾਣਦਾ ਇਹਨਾਂ ਨੂੰ, ਲਾਹੌਰ ਕੰਮ ਕਰਦੇ ਨੇ, ਚੀਫ ਮਿਨਿਸਟਰ ਦੀ ਬੀਟ 'ਤੇ ਬੜੇ ਮਿਹਨਤੀ ਰਿਪੋਰਟਰ ਨੇ। ਇਹਨਾਂ ਨੇ ਕਿਹਾ ਕਿ ਪਾਰਟੀ ਗੇਟ ਵਾਕੇ ਨੂੰ ਕਵਰ ਕਰਕੇ ਮੈਂ ਗੁਲਬਰਗ ਪਹੁੰਚੀ, ਨਜ਼ਰ ਪਈ ਤੇ ਗਟਰਾਂ ਦੀ ਢੱਕਣ ਦੀ ਬਜਾਏ ਇੱਟਾਂ ਪਈਆਂ ਸਨ। ਲਿਬਰਟੀ ਮਾਰਕੀਟ ਤੋਂ ਚੰਦ ਕਦਮ ਦੂਰ ਉੱਥੇ ਵੀ ਇੱਕ ਗਟਰ ਦਾ ਢੱਕਣ ਜਿਹੜਾ ਉਹ ਨਹੀਂ ਸੀ ਹੈਗਾ। ਦੂਜੇ ਪਾਸੇ ਬਾਜੀ ਆਂਦੀ ਵੀ ਮੈਂ ਸਾਰੀ ਰਾਤ ਹੀ ਗਟਰਾਂ ਦੇ ਢੱਕਣ ਗਿਣਦੀ ਰਹਿੰਦੀ। ਤੁਹਾਨੂੰ ਯਕੀਨ ਨਹੀਂ ਹੈ, ਸੁਣ ਲਓ। मैं रोज रात को बैठ के चेक करती हूँ कि किस जगह जो है वो गटर का ढक्कन नहीं लगा, क्योंकि ये सिर्फ गटर का ढक्कन नहीं है,
खुदा न खास्ता उसमें कोई बच्चा गिर जाए, कोई मोटरसाइकिल वाला गिर जाए या कोई एक्सीडेंट हो जाए तो कौन जिम्मेदार है? ਸੁਣ ਲਿਆ ਜੀ। ਬਾਜੀ ਆਂਦੀ ਹੈ ਵੀ ਮੈਂ ਸਾਰੀ ਰਾਤ ਹੀ ਗਟਰਾਂ ਦੇ ਢੱਕਣ ਗਿਣਦੀ ਰਹਿੰਦੀ। ਦੂਜੇ ਪਾਸੇ ਰਾਣਾ ਸਨਾਉਲਾ ਆਂਦਾ ਵੀ ਇਹ ਵਜ਼ੀਰ ਆਲਾ ਦਾ ਕੰਮ ਹੀ ਨਹੀਂ ਗਟਰਾਂ ਦੇ ਢੱਕਣ ਗਿਣਨਾ। ਇਹ ਹੁਣ ਘਰ ਫੈਸਲਾ ਕਰ ਲਓ ਤੁਸੀਂ। ਜਾਂ ਤੇ ਬਾਜੀ ਨੇ ਕਿਸੇ ਹੋਰ ਸ਼ੈ ਦਾ ਨਾਂ ਗਟਰ ਦਾ ਢੱਕਣ ਰੱਖਿਆ ਜੇ, ਬਾਜੀ ਉਹ ਗਿਣ ਗੁਣ ਕੇ ਸੌਂ ਜਾਂਦੀ ਹੈ। ਤੇ ਜਾਂ ਫਿਰ ਮੇਰਾ ਮਤਲਬ ਰਾਣਾ ਸਾਹਿਬ ਨੂੰ ਦੱਸ ਦਿਓ ਵੀ ਵਜ਼ੀਰ ਆਲਾ ਦਾ ਵਾਕਈ ਇਹ ਕੰਮ ਹੈ ਗਟਰਾਂ ਦੇ ਢੱਕਣ ਗਿਣਨਾ। ਤੇ ਲੇਕਿਨ ਹੁਣ ਇੱਥੇ ਹੀ ਕੰਮ ਨਹੀਂ, ਹੋਰ ਇੱਕ ਵੀਡੀਓ ਆ ਗਈ ਔਰ ਤਸਵੀਰਾਂ ਆ ਗਈਆਂ ਚਿੜੀਆ ਘਰ, ਜਿੱਥੇ ISI ਦਾ ਸੈਕਟਰ ਕਮਾਂਡਰ ਵੀ ਬਹਿੰਦਾ, ਲਾਹੌਰ ਵਾਲਾ ਬ੍ਰਿਗੇਡੀਅਰ ਸਾਹਿਬ ਜਿਹੜੇ ਨੇ। ਉਹ ਚਿੜੀਆ ਘਰ ਜਿੱਥੇ ਹੈ ਨਾ, ਉੱਥੇ ਹੀ ਉਹਨਾਂ ਨੇ ਇੱਕ ਆਪਣਾ ਦਫ਼ਤਰ ਬਣਾਇਆ ਆ ਪਾਸੇ 'ਤੇ। ਉਹ ਇਸ ਲਈ ਉਹਨਾਂ ਨੂੰ ਚਿੜੀਆ ਘਰ ਆਉਂਦੇ ਨੇ। ਉਹ ਜਿਹੜਾ ਚਿੜੀਆ ਘਰ ਹੈ ਉੱਥੇ ਵੀ ਗਟਰ ਦਾ ਢੱਕਣ ਜਿਹੜਾ ਉਹ ਉੱਥੇ ਗਾਇਬ ਹੈ। ਹੁਣ ਕਿਤੇ ਉਹ ਤਾਂ ਨਹੀਂ ਚੁੱਕ ਕੇ ਲੈ ਗਏ ਸੈਕਟਰ ਕਮਾਂਡਰ ਸਾਹਿਬ, ਹੋ ਸਕਦਾ ਉੱਥੋਂ ਬੰਦੇ ਕੋ ਥੱਲੇ ਸੁੱਟਦੇ ਹੋਣ ਸਜ਼ਾ ਦੇਣ ਵਾਸਤੇ। ਜਿਹਨਾਂ ਨੂੰ ਅਗਵਾ ਕਰਕੇ ਲੈ ਕੇ ਜਾਂਦੇ ਹੋਣ, ਹੋ ਸਕਦਾ ਗਟਰ ਦਾ ਢੱਕਣ ਚੁੱਕ ਕੇ ਥੱਲੇ ਸੁੱਟਦੇ ਹੋਣ ਥੋੜ੍ਹੀ ਦੇਰ, ਚਲੋ ਮਾਰਦੇ ਨਾ ਵੀ ਹੁੰਦੇ ਹੋਣ, ਲਟਕਾ ਦਿੰਦੇ ਹੋਣ ਰੱਸੇ ਨਾਲ ਉਹਨੂੰ, ਉਹਦੇ ਕੋਲ ਗੱਲਾਂ ਮਨਵਾਉਣ ਵਾਸਤੇ ਜਾਂ ਬਿਆਨ ਲੈਣ ਵਾਸਤੇ ਵੀ PTI ਛੱਡ ਦਿਓ, ਇਹੋ ਜਿਹੇ ਕੰਮ ਕਰਦੇ ਹੋਣ। ਬਹਰਹਾਲ ਉੱਥੇ ਗਟਰ ਦਾ ਢੱਕਣ ਕੋਈ ਨਹੀਂ। ਇਹ ਕਸੂਰ ਹੈ, ਕਸੂਰ ਵੀ ਪੰਜਾਬ 'ਚ ਹੈ ਅਤੇ ਸਾਡਾ ਕੀ ਕਸੂਰ ਹੈ, ਇਹ ਉਹ ਪੁੱਛਣ ਡਏ ਨੇ। ਇਹ ਜਨਾਬੇ ਵਾਲਾ ਉੱਥੇ ਵੀ ਗਟਰ ਦਾ ਢੱਕਣ ਜਿਹੜਾ ਉਹ ਮੌਜੂਦ ਨਹੀਂ ਹੈ। ਇਹ ਹੁਣ ਇੱਥੇ ਕੰਮ ਨਹੀਂ ਰੁਕਣਾ, ਇਹ ਤਾਂ ਹੁਣ ਪੂਰੇ ਸੂਬੇ ਨੇ, ਕਿਉਂਕਿ ਬਾਜੀ ਨੇ ਦੱਸਿਆ ਕਿ ਮੈਂ ਰੋਜ਼ ਰਾਤ ਨੂੰ ਗਟਰਾਂ ਦੇ ਢੱਕਣ ਗਿਣ ਕੇ ਸੌਂਦੀ ਹੈ। ਹੁਣ ਲੋਕੀ ਦੱਸਣ ਡਏ ਵੀ ਬਾਜੀ ਤੂੰ ਇਹ ਵੀ ਭੁੱਲ ਗਈ। ਬਾਜੀ ਹੈ ਨਲਾਇਕ ਹੈ, ਬਾਜੀ ਨੂੰ ਵੈਸੇ ਕਿਹੜਾ ਗਿਣਤੀ ਆਉਂਦੀ ਪੂਰੀ, ਲੇਕਿਨ ਹੁਣ ਪੂਰੇ ਪੰਜਾਬ 'ਚ ਲੋਕੀ ਦੱਸਣ ਡਏ ਨੇ ਵੀ ਬਾਜੀ ਇਹ ਬੜੇ ਥਾਵਾਂ ਦੇ ਉੱਤੇ। ਅੱਛਾ ਜੀ, ਇਹ ਰਿਪੋਰਟਰ ਜਿਹੜੇ ਨੇ BBC ਦੇ, ਇਹਨਾਂ ਨੇ ਮਜ਼ੀਦ ਦੱਸਿਆ ਕਿ ਮੈਨੂੰ ਇੱਕ ਸਰਕਾਰੀ ਅਹਿਲਕਾਰ ਨੇ ਕਿਹਾ ਹੈ ਕਿ ਮੈਡਮ ਸ਼ੁਕਰ ਕਰੋ ਲਾਸ਼ ਮਿਲ ਗਈ ਸਾਦੀਆ ਬੀਬੀ ਦੀ, ਜਿਹੜੀ ਵਿਚਾਰੀ ਡੁੱਬ ਕੇ ਮਰੀ ਹੈ। ਉਹਦੇ ਸ਼ੌਹਰ ਨੂੰ ਇਹਨਾਂ ਨੇ ਮਾਰਿਆ ਵੀ ਹੈ, ਉਹਦੇ ਸ਼ੌਹਰ ਦੀ ਪੈਂਟ ਸ਼ਲਵਾਰ ਥੱਲੇ ਕਰਕੇ ਅਤੇ ਉਹਦੀ ਪਿੱਠ ਦੇ ਉੱਤੇ ਛਿੱਤਰ ਮਾਰਦੇ ਰਹੇ ਨੇ। ਇਹ ਤੁਹਾਨੂੰ ਅਸੀਂ ਵੀਡੀਓ ਵੀ ਵਿਖਾ ਦਿੰਦੇ, ਬਲਰ ਕਰਕੇ ਵਿਖਾਵਾਂਗੇ ਕਿਉਂਕਿ ਵੈਸੇ ਤਾਂ ਨਹੀਂ ਵਿਖਾ ਸਕਦੇ। ਉਹ ਮਾਰ ਕੇ ਤੇ ਕਾਲੀ ਕੀਤੀ ਉਸ ਵਿਚਾਰੇ ਦੀ ਬੈਕ। ਹੁਣ ਸੋਚੋ ਉਹਦਾ ਦਿਮਾਗ, ਉਹਦੇ ਦਿਲ ਦੇ ਉੱਤੇ ਉਸ ਵੇਲੇ ਕੀ ਚੱਲ ਰਿਹਾ ਹੋਏਗਾ ਕਿ ਉਹਦੀ ਬੱਚੀ 2 ਸਾਲ ਦੀ, ਉਹਦੀ ਬੀਵੀ ਜਿਹੜੀ ਹਾਮਲਾ ਹੈ, ਉਹ ਗਟਰ 'ਚ ਡੁੱਬੀ ਹੈ। ਉਹ ਆਂਦਾ ਮੇਰੀ ਬੀਵੀ ਡੁੱਬੀ ਹੈ, ਮੇਰੀ ਬੱਚੀ ਡੁੱਬੀ ਹੈ, ਉਹਨਾਂ ਨੂੰ ਬਚਾ ਲਓ। ਇਹ ਬਜਾਏ ਆਪਰੇਸ਼ਨ ਕਰਨ ਦੀ ਉਹਦੇ ਉੱਤੇ ਆਪਰੇਸ਼ਨ ਕਰਨ ਡਏ ਨੇ, ਉਹਨੂੰ ਥਾਣੇ ਲੈ ਗਏ ਨੇ। ਇੱਕ SP ਹੈ, ਹੁਣ ਉਹ ਆਂਦੇ ਨੇ ਸਾਨੂੰ ਆਲਾ ਹਕਾਮ ਨੇ ਕਿਹਾ ਵੀ ਇਹਨੂੰ ਮਾਰੋ ਤੇ ਪਰਚਾ ਦਿਓ। ਲੇਕਿਨ ਕਿਸੇ ਨੂੰ ਬਾਜੀ ਮਰੀਮ ਨੇ, ਇੱਕ ਸਿਪਾਹੀ ਤੱਕ ਨੂੰ ਜਿਹੜਾ ਹੱਥ ਨਹੀਂ ਲਾਇਆ। AC ਨੂੰ ਤਬਾਦਲਾ ਕੀਤਾ, ਇੱਕ ਪਾਸੇ AC ਸਿਟੀ ਜਿਹੜਾ ਉਹਨੂੰ ਇੱਕ ਪਾਸਿਓਂ ਤਬਾਦਲਾ ਕਰਕੇ ਦੂਜੇ ਪਾਸੇ ਉਹਨੂੰ ਵੀ OSD ਨਹੀਂ ਬਣਾਇਆ। ਸਿਰਫ ਉਹ ਜਿਹੜੇ ਠੇਕੇਦਾਰ ਵਗੈਰਾ ਸਨ, ਕੱਲ੍ਹ ਵੀ ਅਸੀਂ ਤੁਹਾਨੂੰ ਤਸਵੀਰ ਵਿਖਾਈ ਸੀ, ਉਹਨਾਂ ਨੂੰ ਫੜ ਕੇ ਤੇ ਜਿਹੜਾ ਨਾ ਉਹ ਉਹਨਾਂ 'ਤੇ ਪਰਚਾ ਸ਼ਰਚਾ ਦੇ ਦਿੱਤਾ। ਉਹ ਵੀ 2-4 ਦਿਨ ਜ਼ਮਾਨਤ ਹੋ ਕੇ ਬਾਹਰ ਆ ਜਾਣਗੇ, ਖਤਮ ਕਹਾਣੀ। ਬਾਜੀ ਨੇ ਐਕਟਿੰਗ ਕੀਤੀ ਹੈ, ਆਪਣੀ ਐਕਟਿੰਗ ਕਰਕੇ ਕੰਮ ਖਤਮ। ਇੱਕ ਆਫਿਸਰ ਜਿਹੜਾ ਇਹ ਪੁਲਿਸ ਵਾਲੇ ਜਿਨ੍ਹਾਂ ਨੇ ਮਾਰ ਕੇ ਉਹਦੀ ਬੈਕ ਦਾ ਵਿਚਾਰੇ ਨੂੰ ਕਾਲੀ ਕੀਤੀ ਹੈ, ਕਿਉਂਕਿ ਮਾੜੇ ਬੰਦੇ ਦਾ ਬੱਚਾ ਹੈ। ਤਗੜੇ ਵਾਲੇ ਨੇ ਯਾਦ ਕਰੋ 2 ਬੱਚੀਆਂ ਨੂੰ ਲੈਂਡ ਕਰੂਜ਼ਰ ਦੇ ਥੱਲੇ ਫੇਂਕ ਕੇ ਮਾਰ ਛੱਡਿਆ ਸੀ, ਉਹਨੂੰ ਕਿਸੇ ਨੇ ਪੁੱਛਿਆ ਨਹੀਂ। ਇਹ ਕੱਲ੍ਹ ਬਲੂ ਏਰੀਆ ਦੀ ਵਾਰਦਾਤ ਜੇ, ਇਹ ਕੱਲ੍ਹ ਬਲੂ ਏਰੀਆ ਦੇ ਵਿੱਚ ਕੋਈ 5-6 ਗੱਡੀਆਂ ਅਮੀਰਜ਼ਾਦੇ ਲੈਂਡ ਕਰੂਜ਼ਰ ਅਤੇ ਦੂਸਰੀਆਂ ਗੱਡੀਆਂ, ਉਹ 100 ਜਾਂ ਵੇਖਣ ਵਾਲੇ ਆਂਦੇ ਨੇ 100 ਤੋਂ ਵੀ ਉੱਤੇ ਸਪੀਡ ਸੀ ਸ਼ਹਿਰ ਦੀ ਅੰਦਰੂਨੀ ਸੜਕ ਦੇ ਉੱਤੇ, ਔਰ ਮੋਟਰਸਾਈਕਲ ਵਾਲੇ ਨੂੰ ਮਾਰੀ। ਐਡੀ ਜ਼ੋਰ ਨਾਲ ਮਾਰੀ ਕਿ ਮੋਟਰਸਾਈਕਲ 'ਤੇ ਬੈਠੇ ਦੋਵੇਂ ਬੰਦੇ ਥਾਂ 'ਤੇ ਮਰ ਗਏ, ਔਰ ਲੈਂਡ ਕਰੂਜ਼ਰ ਅੱਧੀ ਜਿਹੜੀ ਉੱਡੀ ਪਈ ਹੈ ਪਾਸੇ ਤੋਂ। ਲੇਕਿਨ ਇਹਨੂੰ ਕਿਸੇ ਨੇ ਹੱਥ ਨਹੀਂ ਲਾ ਸਕਣਾ ਇਸ ਅਮੀਰਜ਼ਾਦੇ ਨੂੰ। ਪਰਸੋਂ ਦੀ ਖਬਰ ਸੀ ਵੀ ਰਾਵਲਪਿੰਡੀ 'ਚ ਇੱਕ ਨਸ਼ੇ 'ਚ ਧੁੱਤ ਇੱਕ ਖਾਤੂਨ ਜਿਹੜੀ ਹੈ, ਉਹਨੇ 2 ਮੋਟਰਸਾਈਕਲ ਵਾਲੇ ਮਾਰ ਦਿੱਤੇ ਉੱਥੇ। ਨਤਾਸ਼ਾ ਬੀਬੀ ਨੇ ਕਰਾਚੀ ਮਾਰੇ ਸੀ, ਉਹਦੇ 'ਤੇ ਵੀ ਇਲਜ਼ਾਮ ਸੀ ਨਸ਼ੇ ਦੀ ਹਾਲਤ 'ਚ। ਉਹ ਜਸਟਿਸ ਆਸਫ ਦੇ ਪੁੱਤਰ ਨੇ ਉੱਥੇ ਬਲੂ ਏਰੀਆ ਦੇ ਵਿੱਚ ਇਸਲਾਮਾਬਾਦ ਦੇ ਵਿੱਚ 2 ਬੱਚੀਆਂ ਜਿਹੜੀਆਂ, ਉਹਦੇ ਕੋਲ ਲਾਇਸੈਂਸ ਵੀ ਨਹੀਂ ਸੀ ਹੈਗਾ, ਉਹਨੇ ਫੇਂਕ ਕੇ ਮਾਰ ਛੜੀਆਂ ਸੀ। ਇਹ ਵੇਖੋ ਵੀ ਇਹਦੀ ਬੀਵੀ ਡਿੱਗੀ ਹੈ। ਇਹ ਮਾੜਾ ਬੰਦਾ ਸੀ, ਸਿਰਫ ਕੁੱਟ ਉਹਦੀ ਥੁੰਬ ਕੱਢ ਦਿੱਤੀ ਇਹਨਾਂ ਨੇ। ਉਹ ਜਿਸ ਵੇਲੇ ਸੋਚ ਰਿਹਾ ਹੋਏਗਾ ਕਿ ਇਹ ਮੇਰੀ ਬੀਵੀ ਨੂੰ ਲੱਭਣ, ਮੇਰੀ ਬੱਚੀ ਨੂੰ ਲੱਭਣ, ਉਸ ਵੇਲੇ ਜ਼ਰਾ 1 ਮਿੰਟ ਵਾਸਤੇ ਸੋਚੋ ਇਹਦੀ ਜਗ੍ਹਾ 'ਤੇ ਅਗਰ ਤੁਸੀਂ ਆਪ ਹੋਵੋ ਵੀ ਤੁਹਾਡੀਆਂ ਲੱਤਾਂ ਤੇ ਬਾਹਾਂ ਫੜੀਆਂ ਨੇ, ਸੁੱਥਣ ਤੁਹਾਡੀ ਲਾਈ ਹੈ ਥੱਲੇ, ਤੇ ਤੁਹਾਡੀ ਪਿੱਠ ਦੇ ਉੱਤੇ ਜਿਹੜੇ ਨੇ ਛਿੱਤਰ ਮਾਰਨ ਡਏ ਨੇ। ਇਹ ਕੌਣ ਲੋਕ ਨੇ, ਕਿੱਥੋਂ ਆ ਗਏ ਨੇ, ਕਿਹੜੀ ਇਹ ਅਸ਼ਰਾਫੀਆ ਜਿਹੜੀ ਇਹ ਪਾਕਿਸਤਾਨ ਨੂੰ ਇੰਝ ਪਈ ਹੈ। ਲੇਕਿਨ ਫਿਰ ਪਤਾ ਨਹੀਂ ਅਸੀਂ ਇਸ ਕਾਬਿਲ ਹੈ ਕਿ ਜੇ ਸਾਨੂੰ ਇਹੋ ਜਿਹੀ ਅਸ਼ਰਾਫੀਆ ਲੱਭੀ। ਇਨਸਾਨੀ ਸਲੂਕ ਤੇ ਕੋਈ ਨਹੀਂ। ਇਸ ਵੇਲੇ ਤਾਂ ਇਨਸਾਨ ਹਮਦਰਦੀ ਕਰਦਾ ਹੈ ਕਿਸੇ ਨਾਲ, ਉਹਦੇ ਨਾਲ ਇਹੋ ਜਿਹਾ ਹਾਦਸਾ ਹੋਇਆ ਹੋਵੇ ਤੇ ਕੋਈ ਅਵਲ ਦਰਜੇ ਦੇ ਬਗੈਰਤ ਨੇ ਮਾਜ਼ਰਤ ਦੇ ਨਾਲ ਇਹ ਸਾਰੇ ਦੇ ਸਾਰੇ। ਅੱਛਾ ਜੀ, ਅੱਗੇ ਚੱਲਨੇ। ਖੈਰ, ਇਹ ਤੇ ਸੂਰਤ ਹਾਲ ਜੋ ਤੁਹਾਡੇ ਸਾਹਮਣੇ ਹੀ ਹੈ ਉਹ ਹੋ ਗਈ ਹੈ। ਤੇ ਹੁਣ ਇੱਥੇ ਨਾਂ ਲਿਖੇ ਨੇ ਕਿ ਅਸਿਸਟੈਂਟ ਕਮਿਸ਼ਨਰ ਬਾਬਰ ਅਲੀ ਤਬਦੀਲ, ਟੀਪਾ, ਵਾਸਾ ਰੈਸਕਿਊ, ਪਾਰਕਿੰਗ ਕੰਪਨੀ ਦੇ ਸਰਬਰਾਹਾਨ, ਦੀਗਰ ਅਫਸਰਾਨ ਸਾਰੇ ਅਹੁਦਿਆਂ ਦੇ ਉੱਤੇ ਮੌਜੂਦ ਨੇ। ਤੇ ਇਹਦੇ 'ਤੇ ਹੁਣ ਕਿੰਨੀ ਗੱਲ ਕਰੀਏ।
ਇਹ ਸਿਰਫ ਡਰਾਮਾ। ਉਸੇ ਦਿਨ ਜਿਸ ਵੇਲੇ ਪਹਿਲੇ ਵੀ ਅਸੀਂ ਤੁਹਾਨੂੰ ਦੱਸਿਆ, ਜਿਸ ਵੇਲੇ ਲਾਹੌਰ ਇਹ ਸਭ ਕੁਝ ਹੋਇਆ, ਜਿੱਤੇ ਬਾਜੀ ਨੇ ਡਰਾਮਾ ਕੀਤਾ, ਉਸੇ ਦਿਨ ਫੈਸਲਾਬਾਦ 'ਚ ਬੱਚਾ ਡੁੱਬ ਕੇ ਮਰਿਆ, ਉਸੇ ਦਿਨ ਰਾਵਲਪਿੰਡੀ 'ਚ, ਉਸੇ ਦਿਨ ਸ਼ਾਇਦ ਮੁਲਤਾਨ, ਇਹਨਾਂ ਨੇ ਕੋਈ ਜ਼ਿਕਰ ਤੱਕ ਨਹੀਂ ਕੀਤਾ ਉਹਦਾ, ਲੁਕਾ ਲਿਆ, ਉਸ ਖਬਰ ਨੂੰ ਹੀ ਲੁਕਾ ਲਿਆ। ਸਿਰਫ ਇਹ ਮੀਡੀਆ 'ਚ ਆਈ ਸੀ ਤੇ ਇਸ ਲਈ ਉਹਦਾ ਜਵਾਬ ਦੇ ਦਿੱਤਾ। ਅੱਛਾ ਜੀ, ਅੱਗੇ ਚੱਲਦੇ ਹਾਂ। ਕਰਾਚੀ ਦੇ ਇੱਕ ਤਾਜਰ, ਇੱਕ ਕਰਾਚੀ ਦਾ ਇੱਕ ਦੋਸਤ ਕਹਿ ਰਿਹਾ ਸੀ, ਵੜੈਚ ਸਾਹਿਬ ਲਿਖਦੇ ਨੇ, ਉੱਥੇ ਤੇ ਲੋਕ ਨਾਲੇ 'ਚ ਗਿਰ ਕੇ ਮਰਦੇ ਨੇ। ਕਰਾਚੀ 'ਚ ਕੋਈ ਬੰਦਾ ਨਾਲੇ 'ਚ ਗਿਰ ਕੇ ਮਰ ਜਾਏ ਤੇ ਉਹਦੇ ਘਰ ਵਾਲਿਆਂ ਨੂੰ ਪੁਲਿਸ ਖੜ ਕੇ ਛਿੱਤਰ ਨਹੀਂ ਫੇਰਦੀ। ਉਹਨਾਂ ਕਿਹਾ ਲਾਹੌਰ ਦੇ ਵਿੱਚ ਤੇ ਦੂਰੀ ਸਰਵਿਸ ਹੈ, ਅਗਰ ਕੋਈ ਨਾਲੇ 'ਚ ਡਿੱਗ ਕੇ ਮਰੇਗਾ ਤੇ ਇਹ ਵੀ ਚੇਤੇ ਰੱਖੇ ਵੀ ਉਹਦੇ ਘਰ ਵਾਲਿਆਂ ਨੂੰ ਵੀ ਛਿੱਤਰ ਪੈਣੇ ਨੇ ਪਿੱਛੋਂ। ਇਸ ਲਈ ਉਹਨਾਂ ਦੇ ਕਹਿਣ ਦਾ ਮਤਲਬ ਹੈ ਵੀ ਨਾਲੇ ਤੋਂ ਬਚ ਕੇ ਆਪ ਤੇ ਮਰੋਗੇ, ਨਾਲ ਘਰ ਵਾਲਿਆਂ ਨੂੰ ਪੁਲਿਸ ਦੇ ਕੋਲੋਂ ਛਿੱਤਰ ਪਵਾਓਗੇ। ਇਹ ਹੁਣ ਦੂਸਰੇ ਸ਼ਹਿਰਾਂ ਦੇ ਜਿਹੜੇ ਲੋਕ ਨੇ ਉਹ ਤਜਜ਼ੀਆ ਕਰ ਰਹੇ ਨੇ। ਅੱਗੋਂ ਇਸਾਰ ਰਾਣਾ ਸਾਹਿਬ ਨੇ ਕਿਹਾ ਵੀ ਕਰਾਚੀ ਦੇ ਵਿੱਚ ਬੱਚਾ ਗਟਰ 'ਚ ਡਿੱਗ ਕੇ ਮਰੇ ਤੇ ਇਹ ਭੁੱਟੋ ਦੀ ਕਬਰ ਦੇ ਕੋਲੋਂ ਸਵਾਲ ਕਰਦੇ ਨੇ। ਤੇ ਚਲੋ ਇੱਥੇ ਕਬਰ ਤੇ ਕੋਈ ਨਹੀਂ, ਨਵਾਜ਼ ਸ਼ਰੀਫ ਸਾਹਿਬ ਵੀ ਜ਼ਿੰਦਾ ਨੇ, ਮਰੀਮ ਸਾਹਿਬਾ ਵੀ ਜ਼ਿੰਦਾ ਨੇ, ਤੇ ਅਗਰ ਇੱਥੇ ਕੋਈ ਗਟਰ ਦੇ ਵਿੱਚ ਡਿੱਗ ਕੇ ਮਰਦਾ ਹੈ ਤੇ ਇੱਥੇ ਮਰੀਮ ਨਵਾਜ਼ ਦੇ ਕੋਲੋਂ ਸਵਾਲ ਕਿਉਂ ਨਹੀਂ ਕੀਤਾ ਜਾ ਸਕਦਾ? ਗੱਲ ਤਾਂ ਉਹਨਾਂ ਦੀ ਬਿਲਕੁਲ ਜਾਇਜ਼ ਸਵਾਲ ਹੈ, ਲੇਕਿਨ ਇਹ ਕਿਉਂਕਿ ਮਹਾਰਾਣੀ ਨੇ ਇਹਨਾਂ ਦੇ ਕੋਲੋਂ ਸਵਾਲ ਤੇ ਕਰਨ ਦੀ ਬਿਲਕੁਲ ਇਜਾਜ਼ਤ ਹੈ ਹੀ ਕੋਈ ਨਹੀਂ। ਅੱਛਾ ਜੀ, ਇਹ ਜਿਹੜਾ ਬਸੰਤ ਦਾ ਸ਼ੋਸ਼ਾ ਛੱਡਿਆ ਲਾਹੌਰ ਦੇ ਵਿੱਚ, ਗੱਜੂ ਮੱਤਾ ਗਲੇ 'ਚ ਡੋਰ ਫਿਰਨ ਨਾਲ ਫੈਸਲ ਮਨਜ਼ੂਰ ਨਾਮੀ ਨੌਜਵਾਨ ਜਿਹੜਾ ਉਹ ਜ਼ਖਮੀ, ਗਰਦਨ ਤੇ 14 ਟਾਂਕੇ ਲੱਗੇ ਨੇ। ਅੱਲਾ ਇਸ ਬੱਚੇ ਦੀ ਜ਼ਿੰਦਗੀ ਮਹਿਫੂਜ਼ ਰੱਖੇ। ਦੂਜੇ ਪਾਸੇ ਵੈਲੈਂਸ਼ੀਆ ਟਾਊਨ ਦੇ ਵਿੱਚ 10 ਸਾਲਾ ਮਾਸੂਮ ਬੱਚਾ, ਉਹਦਾ ਗਲਾ ਕੱਟ ਗਿਆ, ਅੱਲਾ ਉਹਨੂੰ ਵੀ ਮਹਿਫੂਜ਼ ਰੱਖੇ, ਉਹ ਵੀ ਸ਼ਦੀਦ ਜ਼ਖਮੀ ਹੈ। ਇਹ ਹੁਣ ਖਬਰਾਂ ਆ ਰਹੀਆਂ ਨੇ। ਇਹ ਮੈਂ ਮਸ਼ਵਰਾ ਹੀ ਦਿਆਂਗਾ ਲਾਹੌਰ ਦੇ ਲੋਕਾਂ ਨੂੰ ਵੀ, ਥੋੜ੍ਹੀ ਜਿਹੀ ਇਹਤਿਆਤ ਕਰੋ। ਹੁਣ ਇਹ ਮੋਟਰਸਾਈਕਲਾਂ ਦੇ ਉੱਤੇ ਉਹ ਲਾਓ ਜਿਹੜੀ ਉਹ ਤਾਰ ਜੀ ਲੱਗਦੀ ਹੈ, ਇਹਨਾਂ ਨੇ ਸਿਰਫ ਔਰ ਸਿਰਫ ਜਿਹੜਾ ਇਤਜਾਜ ਹੈ 8 ਫਰਵਰੀ ਦਾ, ਉਹਨੂੰ ਡੱਕਣ ਵਾਸਤੇ ਪੂਰੇ ਪੰਜਾਬ 'ਚ ਕਿਤੇ ਇਜਾਜ਼ਤ ਨਹੀਂ ਦਿੱਤੀ। ਉੱਥੇ ਕਿਤੇ ਵੀ ਪਤੰਗ ਉਡਾਏ ਉਹਨੂੰ ਫੜਦੇ ਨੇ। ਲਾਹੌਰ ਦੇ ਵਿੱਚ ਸਿਰਫ ਇਜਾਜ਼ਤ ਦਿੱਤੀ ਹੈ। ਲਾਹੌਰੀਆਂ ਦਾ ਜਿਹੜਾ ਖੂਨ ਕਰਨਾ ਇਹਨਾਂ ਦਾ ਸ਼ੇਵਾ ਹੈ ਕਿ ਉਹਨਾਂ ਨੇ ਕਿਉਂਕਿ ਬਾਹਰ ਨਿਕਲਣਾ ਤੇ ਹੁਣ ਉਹਨਾਂ ਦੀਆਂ ਗਰਦਨਾਂ ਕੱਟੀਆਂ ਜਾਣ ਪਵੇ। ਆਪਣੇ ਮਕਸਦ ਵਾਸਤੇ ਦੇਖੋ, ਇਹ ਲੋਕਾਂ ਦੀਆਂ ਲਾਸ਼ਾਂ ਨਾਲ ਵੀ ਖੇਡਦੇ ਨੇ। ਕਿੱਡੇ ਬਦਕਾਰ ਲੋਕ ਨੇ ਕਿ ਇਹਨਾਂ ਨੂੰ ਪਤਾ ਵੀ ਹੈ ਕਿ ਗਲੇ ਕੱਟੇ ਜਾਣੇ ਨੇ, ਲੇਕਿਨ ਆਪਣਾ ਕਿਉਂਕਿ ਸਿਆਸੀ ਮਕਸਦ ਹੈ ਉਹਦੇ ਵਾਸਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਵੀ ਖੇਲੀ ਜਾ ਰਹੇ ਨੇ। ਅੱਗੇ ਚੱਲਦੇ ਜੀ। ਕਚਹਿਰੀ ਬਾਜ਼ਾਰ ਫੈਸਲਾਬਾਦ ਦੇ ਵਿੱਚ ਪਾਰਕਿੰਗ ਕੀਤੀ ਮਾੜੇ ਬੰਦੇ ਨੇ ਮੋਟਰਸਾਈਕਲ ਦੀ, 50 ਰੁਪਏ ਦੀ ਪਰਚੀ ਵੀ ਲਈ। ਜਿਸ ਵੇਲੇ ਵਾਪਸ ਆਇਆ ਤੇ ਮੋਟਰਸਾਈਕਲ ਚੋਰੀ। ਪਾਰਕਿੰਗ ਵਾਲੇ ਕੋਲ ਪੁੱਛਿਆ, ਉਹਨੇ ਕਿ ਮੇਰੀ ਤਾਂ ਕੋਈ ਜ਼ਿੰਮੇਵਾਰੀ ਨਹੀਂ, ਮੈਂ ਤਾਂ ਬਸ 50 ਰੁਪਏ ਲੈਣੇ ਨੇ। ਵੀ ਤੂੰ ਇੱਥੇ ਪਾਰਕਿੰਗ ਦਾ ਠੇਕਾ ਅੰਬ ਲੈਣ ਨੂੰ ਲਿਆ? ਜੇ ਤੂੰ ਭਾਈ ਮੇਰੇ ਸਿਰਫ 50 ਰੁਪਏ ਲੈ ਕੇ ਇੱਥੋਂ ਫਾਰਗ ਹੋ ਜਾਣਾ ਤੇ ਫਿਰ ਮੈਨੂੰ ਦੱਸ ਉਹ ਮੋਟਰਸਾਈਕਲ ਦੀ ਜ਼ਿੰਮੇਵਾਰੀ ਕਿੱਥੇ ਪਾਵੇ? ਮਤਲਬ ਤੁਸੀਂ ਵੇਖੋ ਇੱਥੇ ਹਰ ਬੰਦਾ ਹੀ ਹਾਫਿਜ਼ ਜੀ ਤੁੰਨ ਕੇ ਰੱਖੋ ਹੈ ਜਿਹਦਾ ਜ਼ੋਰ ਚੱਲਣ ਡਿਆ। ਉਸ ਗਰੀਬ ਕੋਲੋਂ 50 ਰੁਪਏ ਲੈ ਲੈਣੇ, ਦਿਲ ਕਰੇ ਆਪੇ ਚੋਰੀ ਕਰਵਾਤੀ ਹੋਵੇ। ਜ਼ਾਹਿਰ ਹੈ ਇਹਦੀ ਇਹ ਉੱਥੇ ਮੌਜੂਦ ਹੈ, ਇਹਦੀ ਤੋਂ ਬਗੈਰ ਤੇ ਚੋਰੀ ਨਹੀਂ ਹੋ ਸਕਦੀ। ਦਿਲ ਕਰੇ ਖੁਦ ਹੀ ਰਲ ਕੇ ਚੋਰੀ ਕਰਵਾਤੀ ਹੋਵੇ, 50 ਰੁਪਏ ਵੀ ਲੈ ਲੈਣੇ। ਇਹ ਪਾਕਿਸਤਾਨ ਦੇ ਵਿੱਚ ਮਾੜੇ ਬੰਦੇ ਨਾਲ ਇਸ ਤਰੀਕੇ ਨਾਲ ਹਰ ਥਾਂ ਤੇ ਧੱਕਾ ਹੋਣ ਡਿਆ। ਅੱਛਾ ਜੀ, ਸਰਗੋਧੇ ਦੇ ਵਿੱਚ ਦਿਲਚਸਪ ਸੂਰਤ-ਏ-ਹਾਲ ਬਣੀ ਹੈ। ਮੁਸਲਿਮ ਲੀਗ ਨੂਨ ਦੇ MNA ਸਰਗੋਧੇ ਤੋਂ ਫਾਰਮ 47 ਦੇ ਜ਼ੁਲਫਕਾਰ ਭੱਟੀ ਨੇ ਟਾਕ ਸ਼ੋਅ 'ਚ ਕਿਹਾ ਕਿ PTI ਦਾ ਵੋਟ ਬੈਂਕ ਖਤਮ ਹੋ ਚੁੱਕਿਆ, ਜਲਸਾ ਕਰਨਾ ਤੇ ਆ ਕੇ ਮੇਰੇ ਹਲਕੇ 'ਚ ਕਰ ਲਓ। PTI ਦੇ MNA ਉਸਾਮਾ ਮਹਿਲਾ ਨੇ ਜਲਸੇ ਦੀ ਇਜਾਜ਼ਤ ਵਾਸਤੇ DC ਨੂੰ ਦਰਖਾਸਤ ਦਿੱਤੀ ਹੈ ਤੇ ਨਾਲ ਇਹ ਦੱਸਿਆ ਕਿ ਜਨਾਬ ਉਹ MNA ਸਾਹਿਬ ਕਹਿੰਦੇ ਨੇ ਵੀ ਇੱਥੇ ਕਰ ਲਓ, ਕੋਈ ਮਸਲਾ ਨਹੀਂ। 27 ਜਨਵਰੀ ਨੂੰ ਦਰਖਾਸਤ ਜਮ੍ਹਾਂ ਕਰਾਈ, ਅੱਜ 30 ਜਨਵਰੀ ਹੈ, ਅੱਜ ਤੱਕ ਜ਼ੁਲਫਕਾਰ ਭੱਟੀ ਨੇ ਇਜਾਜ਼ਤ ਨਹੀਂ ਦਿਲਵਾਈ। ਭੱਟੀ ਸਾਹਿਬ ਜਾਂ ਤੇ ਗੱਲ ਨਾ ਕਰੋ ਜਾਂ ਹੁਣ ਭੱਜੋ ਨਾ, ਹੁਣ ਭੱਟੀ ਬਣੋ। ਹੁਣ ਮੈਂ ਹੋਰ ਕੀ ਕਵਾਂ ਅੱਗੇ? ਇਹੀ ਕਹਾਂਗਾ ਵੀ ਹੁਣ ਭੱਟੀ ਬਣੋ। ਹੁਣ ਮੇਰਾ ਮਤਲਬ ਹੈ ਕਿ ਇਸ ਤਰ੍ਹਾਂ ਨਾ ਕਰੋ। ਇਹ ਤਾਂ ਤੁਹਾਡੀ ਬਿਲਕੁਲ ਹੀ ਨਿਕਲ ਗਈ ਹੈ, ਹੁਣ ਚੀਖ ਹੀ ਨਿਕਲ ਗਈ ਹੈ ਤੁਹਾਡੀ। ਇੱਕ ਤਾਂ ਤੁਸੀਂ ਦੰਦ ਬੜੇ ਕੱਢਦੇ ਜੇ, ਪਤਾ ਨਹੀਂ ਗੱਲ ਕਿੱਧਰ ਦੀ ਕਿੱਧਰ ਲੈ ਜਾਂਦੇ ਜੇ। ਅੱਛਾ ਜੀ, ਅੱਗੇ ਚਲੋ ਜੀ। ਮੇਰੇ ਲਈ ਵਾਹਿਦ ਮਾਮਲਾ ਜਿਹੜਾ ਮੈਰਿਟ ਹੈ, ਤੇ ਇਹ ਚੀਜ਼ ਮੈਂ ਆਪਣੇ ਵਾਲਦ ਤੇ ਆਪਣੇ ਚਾਚੇ ਕੋਲੋਂ ਸਿੱਖੀ ਹੈ। ਇਹ ਮੈਂ ਤੁਹਾਨੂੰ ਲਤੀਫੇ ਦੇ ਤੌਰ ਤੇ ਸੁਣਾਇਆ, ਇਹਨੂੰ ਸੀਰੀਅਸ ਨਾ ਲਵੋ ਇਸ ਗੱਲ ਨੂੰ। ਉਹ ਤਾਂ ਤੁਹਾਨੂੰ ਕਨੇਡ ਕਾਲਜ ਤੇ ਆਪਣਾ ਦੂਸਰੇ ਪਾਸੇ ਜਿਹੜਾ ਕਿੰਗ ਐਡਵਰਡ ਦੇ ਵਿੱਚ ਜੋ ਕੁਝ ਬਾਜੀ ਨੇ ਕਰ ਛੱਡਿਆ ਸੀ ਪੜ੍ਹਦਿਆਂ ਹੋਇਆ ਹੀ, ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਤੇ ਬਾਜੀ ਇਹ ਜਦੋਂ ਇਹੋ ਜਿਹੇ ਚੁਟਕਲੇ ਛੱਡਦੀ ਹੁੰਦੀ ਹੈ ਤੇ ਇਹਨਾਂ ਨੂੰ ਚੁਟਕਲਿਆਂ ਦੇ ਤੌਰ ਤੇ ਲਿਆ ਕਰੋ, ਜ਼ਿਆਦਾ ਸੀਰੀਅਸ ਨਾ ਹੋਇਆ ਕਰੋ। ਅੱਛਾ ਜੀ, ਮੰਡੀ ਬਹਾਉਦੀਨ ਦੇ ਵਿੱਚ PTCL ਦੀ ਜ਼ੇਰੇ ਜ਼ਮੀਨ ਕੇਬਲ ਚੋਰੀ ਕਰਨ ਦੇ ਦੌਰਾਨ 3 ਚੋਰ ਦਮ ਘੁੱਟਣ ਨਾਲ ਮਾਰੇ ਗਏ ਤੇ 3 ਗ੍ਰਿਫਤਾਰ। ਬੱਲੇ ਉਹ ਮੰਡੀ ਵਾਲਿਓ, ਮੰਡ ਕੇ ਰੱਖੋ। PTCL ਦੀ ਜਿਹੜੀ ਜ਼ਮੀਨ ਦੇ ਵਿੱਚ ਕੇਬਲ ਉਹਨੂੰ ਚੋਰੀ ਕਰਨ ਗਏ ਨੇ, 3 ਮਾਰੇ ਗਏ ਨੇ ਥੱਲੇ ਦਮ ਘੁੱਟ ਕੇ, 3 ਜਿਹੜੇ ਉਹ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ। ਇੰਨੀ ਮਿਹਨਤ ਤੁਸੀਂ ਸੋਨਾ ਕੱਢਣ ਨੂੰ ਕਿਤੇ ਲਾ ਦਿੰਦੇ ਤੇ ਮੈਨੂੰ ਲੱਗਦਾ ਸੋਨਾ ਵੀ ਕੱਢ ਲੈਂਦੇ, ਇੰਨਾ ਜ਼ੇਰੇ ਜ਼ਮੀਨ ਗਏ ਸੋ। ਪਤਾ ਨਹੀਂ ਹੁਣ ਗੁਰਬਤ ਹੈ ਜਾਂ ਚਸਕਾ ਪਿਆ ਲੋਕਾਂ ਨੂੰ ਕਿ ਰੌਲਾ ਕੀ ਹੈ। ਇਹ ਇੱਕ ਅਸਿਸਟੈਂਟ ਸਬ ਇੰਸਪੈਕਟਰ ਮਹਿਬੂਬ ਅਲੀ ਹੈ, ਥਾਣਾ ਨੂਰਪੁਰ ਥਲ। ਮੁਲਾਜ਼ਮਤ ਮੁਕੰਮਲ ਹੋਣ ਤੋਂ ਬਾਅਦ ਲੁੱਡੀਆਂ ਪਾਉਂਦਾ ਆਉਂਦਾ। ਹੁਣ ਇਹ ਨਹੀਂ ਪਤਾ ਵੀ ਇਹ ਲੁੱਡੀਆਂ ਕਾਹਦੀਆਂ ਪਾਉਂਦਾ, ਜਾਂ ਤੇ ਇਹਨੇ ਕੋਈ, ਮੇਰਾ ਮਤਲਬ ਹੈ ਕਿ ਇਹਦੀ ਜਾਨ ਛੁੱਟੀ ਹੈ ਸਾਰੇ ਅਜ਼ਾਬ ਤੋਂ ਜਿਹਦੇ ਵਿੱਚ ਹੈ ਸੀ। ਕਿਉਂਕਿ ਜ਼ਾਹਿਰ ਹੈ ਇਸ ਵੇਲੇ ਪੁਲਿਸ ਕੋਲੋਂ ਤਾਂ ਜ਼ੁਲਮ ਹੀ ਕਰਵਾਉਣ ਡੇ ਨੇ ਲੋਕਾਂ ਦੇ ਉੱਤੇ। ਮੈਨੂੰ ਤਾਂ ਇਹੀ ਲੱਗਦਾ ਵੀ ਇਸ ਵਿਚਾਰੇ ਨੂੰ ਇਹੀ ਹੈ ਵੀ ਮੇਰੀ ਜਾਨ ਛੁੱਟੀ ਹੈ
ਤੇ ਮੈਂ ਇਸ ਜ਼ਾਲਮ ਜਿਹੜੀ ਫੋਰਸ ਹੈ ਇਹਦੇ 'ਚੋਂ ਹੁਣ ਬਾਹਰ ਨਿਕਲਣਾ। ਜ਼ਾਹਿਰ ਹੈ ਸਾਰੇ ਤਾਂ ਨਹੀਂ ਬੁਰੇ ਇਹਦੇ 'ਚ ਹੀ, ਲੇਕਿਨ ਉੱਤੇ ਜਿਹੜੇ ਬੈਠੇ ਲੋਕ ਨੇ ਉਹ ਜ਼ੁਲਮ ਕਰਵਾ ਰਹੇ ਨੇ, ਹੋਰ ਇੱਥੇ ਕੀ ਕੀਤਾ ਜਾ ਸਕਦਾ ਹੈ। ਅੱਛਾ ਜੀ, ਮੁਸਤਫਾ ਕਮਾਲ ਸਾਹਿਬ ਨੇ ਕਿਹਾ ਕਿ ਪਾਕਿਸਤਾਨ ਆਬਾਦੀ ਦੇ ਸਿਲਸਿਲੇ ਨੂੰ ਰੋਕਣਾ ਹੈ। ਇੱਥੇ ਹਰ ਸਾਲ ਨਿਊਜ਼ੀਲੈਂਡ ਜਿੰਨੀ ਨਵੀਂ ਆਬਾਦੀ ਪੈਦਾ ਹੋ ਰਹੀ। ਉਹ ਵੇਖਿਓ ਜੇ ਕਿਤੇ ਇਸ ਕੰਮ ਦੇ ਉੱਤੇ ਟੈਕਸ ਨਾ ਲਾ ਦਿਓ, ਕਿਉਂਕਿ ਹਰ ਚੀਜ਼ ਦੇ ਉੱਤੇ ਲਾਈ ਜਾਂਦੇ ਹੋ। ਹੁਣ ਤਾਂ ਤੁਸੀਂ ਇਹ ਵੀ ਆਖਿਆ ਵੀ ਬੁੱਢੀ ਨੂੰ ਘੂਰ ਕੇ ਵੇਖਿਆ ਤੇ ਪਰਚਾ ਹੋਣਾ ਹੈ। ਬੁੱਢੀ ਨੂੰ ਆਖਿਆ ਵੀ ਪੇਕੇ ਚਲੀ ਜਾ ਤਦ ਪਰਚਾ ਹੋਣਾ। ਜੇ ਉਹਨੇ ਤੁਹਾਨੂੰ ਘਰੋਂ ਆਖਿਆ ਵੀ ਚਲਾ ਜਾ, ਮੈਂ ਤੇਰੇ ਨਾਲ ਨਹੀਂ ਰਹਿਣਾ, ਬੁੱਢੀ ਨੇ, ਤਦ ਪਰਚਾ ਹੋਣਾ ਹੈ। ਮਤਲਬ ਕਿ ਇਹ ਵੇਖਿਓ ਕਿਤੇ ਇਸ ਪਾਸੇ ਨਾ ਹੁਣ ਸ਼ੁਰੂ ਹੋ ਜਾਓ ਵੀ ਆਬਾਦੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ, ਅਤੇ ਇਸ ਕੰਮ ਦੇ ਉੱਤੇ ਵੀ ਹੁਣ ਪਰਚੇ ਦੇਣਾ ਸ਼ੁਰੂ ਹੋ ਜਾਓ ਵੀ ਬੰਦਾ ਜਿਹੜਾ ਉਹ ਨਿਆਣਾ ਜੰਮ ਪਏ ਤੇ ਬੰਦੇ ਨੂੰ ਜੇਲੇ ਪਾ ਦਿਓ ਵੀ ਤੂੰ ਨਿਆਣਾ ਕਿਵੇਂ ਜੰਮਿਆ। ਹੁਣ ਇਹਦਾ ਤਾਂ ਕੋਈ ਜਵਾਬ ਵੀ ਨਹੀਂ ਦੇ ਸਕਦਾ। ਇਹ ਤਾਂ ਹਰ ਬੰਦੇ ਨੂੰ ਜ਼ਾਹਿਰ ਹੈ ਕਹਿਣਾ ਪੈਣਾ ਕਿ ਜਨਾਬ ਮੇਰਾ ਜੁਰਮ ਹੈ, ਜੇਲ੍ਹ ਕੱਟਣੀ ਪੈਣੀ। ਇਹ ਇੱਥੇ ਤਾਂ ਇਹ ਵੀ ਨਹੀਂ ਕਿਹਾ ਜਾ ਸਕਦਾ, ਕੋਈ ਬੰਦਾ ਜਾ ਕੇ ਉੱਥੇ ਨਹੀਂ ਅਦਾਲਤ 'ਤੇ ਕਹਿ ਸਕਦਾ ਜਨਾਬ ਮੈਂ ਬੇਕਸੂਰ ਹਾਂ, ਮੈਂ ਨਹੀਂ ਕੀਤਾ ਇਹ ਜੁਰਮ। ਤੇ ਮੰਨਣਾ ਪੈਣਾ ਹਰ ਬੰਦੇ ਨੂੰ। ਇਸ ਲਈ ਇਹਨਾਂ ਦੀ ਮਿੰਨਤ ਹੀ ਕਰ ਲਓ। ਮੇਰਾ ਖਿਆਲ ਹੈ ਹਾਫਿਜ਼ ਜੀ ਤੁੰਨ ਕੇ ਰੱਖੋ ਵਾਲਾ ਜਿਹੜਾ ਕੰਮ ਹੈ ਇਹ ਭੈੜੇ ਪਾਸੇ ਨੂੰ ਸ਼ੁਰੂ ਹੋ ਗਏ ਨੇ। ਮੈਂ ਇਹਨਾਂ ਦੇ ਕੋਲੋਂ ਇਹੀ ਰਿਕੁਐਸਟ ਕਰਾਂਗਾ ਕਿ ਇਹਨਾਂ ਦੀ ਮਿੰਨਤ ਕਰ ਲਓ, ਕਿਉਂਕਿ ਅਗਰ ਇਹ ਇਸ ਪਾਸੇ ਨੂੰ ਤੁਰ ਪਏ ਨਾ, ਲੋਕਾਂ ਦੇ ਉੱਤੇ ਇਸ ਕੰਮ ਦੇ ਉੱਤੇ ਪਰਚੇ ਦੇਣਾ ਸ਼ੁਰੂ ਹੋ ਗਏ, ਫਿਰ ਮੈਨੂੰ ਨਹੀਂ ਪਤਾ ਵੀ ਲੋਕੀ ਕਿਹੜੇ ਪਾਸੇ ਨੂੰ ਜਾਣਗੇ। ਫਿਰ ਲੋਕਾਂ ਨੂੰ ਗੁੱਸਾ ਆਏਗਾ, ਜ਼ਾਹਿਰ ਹੈ ਜਦੋਂ ਪਰਚੇ ਦੇਣਗੇ ਲੋਕੀ ਇਸ ਕੰਮ ਤੋਂ ਰੁਕਣਗੇ ਬੱਚੇ ਪੈਦਾ ਕਰਨ ਤੋਂ, ਉਹਨਾਂ ਨੂੰ ਗੁੱਸਾ ਆਏਗਾ, ਫਿਰ ਉਹ ਗੁੱਸਾ ਜਾ ਕੇ ਕਿਤੇ ਕੱਢਣਗੇ। ਇਸ ਲਈ ਨਾ ਜਿਹੜੀ ਸੁਸਾਇਟੀ ਦਾ ਇੱਕ ਬੈਲੈਂਸ ਬਣਿਆ ਉਹਨੂੰ ਤੁਹਾਡੀ ਮਿਹਰਬਾਨੀ ਖਰਾਬ ਨਾ ਕਰੋ। ਰਿਕੁਐਸਟ ਹੀ ਤੁਹਾਨੂੰ ਕੀਤੀ ਜਾ ਸਕਦੀ ਹੈ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।